ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਝਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਡੀ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ, ਟੋਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ ਸੈਨ ਹੋਜ਼ੇ, ਓਮਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਬਾ ਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 11 ਮਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਆਪਾਂ ਭਾਰਤ ਤੋਂ। ਮੋਦੀ ਸਾਹਿਬ ਦੀ ਇੱਕ ਸਪੀਚ ਬੜੀ ਚਰਚਾ ਹੋ ਰਹੀ ਹੈ ਉਹਦੀ, ਜਿਹਦੇ ਵਿੱਚ ਉਹਨਾਂ ਨੇ ਕੁਝ ਹਦਾਇਤਾਂ ਜਾਰੀ ਕੀਤੀਆਂ ਨੇ ਸੋਨਾ ਖਰੀਦਣ ਨੂੰ ਲੈ ਕੇ, ਪੈਟਰੋਲ ਨੂੰ ਲੈ ਕੇ, ਘਰੋਂ ਕੰਮ ਕਰਨ ਨੂੰ ਲੈ ਕੇ ਤੇ ਕਈ ਹੋਰ। ਕੀ ਇਹ ਕਿਹਾ ਜਾ ਸਕਦਾ ਜਾਂ ਇਹ ਇਮਕਾਨ ਹੋ ਚੁੱਕੇ ਨੇ ਜਾਂ ਇਹ ਕਹਿਣਾ ਕੋਈ ਔਖਾ ਨਹੀਂ ਹੈ ਕਿ ਭਾਰਤ ਹੁਣ ਇੱਕ ਵੱਡੇ ਸੰਕਟ ਦੇ ਵਿੱਚ ਘਿਰ ਗਿਆ ਜੀ? ਪ੍ਰਵੀਨ ਜੀ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਿਛਲੇ 2 ਦਿਨ ਤੋਂ ਇਹਨਾਂ ਗੱਲਾਂ ਦਾ ਦੁਹਰਾ ਕਰ ਰਹੇ ਨੇ। ਜੀ ਜੀ। ਇੱਕ ਦਿਨ ਪਹਿਲਾਂ ਉਹ ਹੈਦਰਾਬਾਦ, ਬੰਗਲੁਰੂ ਸੀਗੇ, ਫਿਰ ਉਹ ਸੋਮਨਾਥ ਮੰਦਿਰ ਸੀਗੇ। ਤੋ ਉਹ ਆਪਣੀਆਂ ਤਕਰੀਰਾਂ 'ਚ, ਆਪਣੇ ਭਾਸ਼ਣਾਂ 'ਚ, ਆਪਣੇ ਸੁਨੇਹਾਂ 'ਚ ਇਸ ਗੱਲ ਤੇ ਬਹੁਤ ਜ਼ੋਰ ਦੇ ਰਹੇ ਨੇ ਕਿ ਆਪਣੇ ਕੋਲ ਤੇਲ ਦੇ ਖੂਹ ਨਹੀਂ ਹੈਗੇ, ਆਪਾਂ ਗੱਡੀਆਂ ਪੂਲ ਕਰਨੀਆਂ ਸ਼ੁਰੂ ਕਰ ਦਈਏ, ਆਪਾਂ ਗੱਡੀਆਂ ਘੱਟ ਚਲਾਉਣੀਆਂ ਸ਼ੁਰੂ ਕਰ ਦਈਏ, ਸਾਨੂੰ ਵਰਕ ਫਰੋਮ ਹੋਮ ਕਲਾਸਾਂ ਘਰੋਂ ਲਾਉਣੀਆਂ ਚਾਹੀਦੀਆਂ। ਮਾਸਟਰ, ਅਧਿਆਪਕ, ਸਕੂਲ, ਜਵਾਕ, ਮਾਪੇ ਇਹ ਉਮੀਦ ਕਰਨ ਲੱਗੇ ਨੇ ਕਿ ਬਸ ਸ਼ਾਇਦ ਜੂਨ ਜੁਲਾਈ ਦੀਆਂ ਛੁੱਟੀਆਂ ਤੋਂ ਪਹਿਲਾਂ ਹੀ ਵਰਕ ਫਰੋਮ ਹੋਮ ਹੋ ਜਾਵੇ, ਕਲਾਸਾਂ ਘਰੋਂ ਆਨਲਾਈਨ ਲੱਗਣ ਲੱਗ ਜਾਣ ਜਾਂ ਫਿਰ ਛੁੱਟੀਆਂ ਤੋਂ ਬਾਅਦ ਹੋ ਜਾਵੇ। ਇਹ ਹੋਣ ਵਾਲਾ ਜੀ। ਵੈਸੇ ਕਿਹਾ ਜਾ ਰਿਹਾ ਕਿ ਸਾਡੇ ਕੋਲ ਅਗਲੇ 60 ਦਿਨਾਂ ਦਾ ਸਟਾਕ ਹੈਗਾ ਤੇਲ ਗੈਸ ਦਾ, ਪਰ ਤਾਂ ਵੀ ਜੇ ਦੇਸ਼ ਦਾ ਮੁਖੀ ਅਚਨਚੇਤ ਆ ਕੇ ਗੱਲ ਕਹੇ, ਜਿਹੜੀ ਗੱਲ ਅਸੀਂ ਚਿੰਤਤ ਲੋਕ 28 ਫਰਵਰੀ ਤੋਂ ਬਾਅਦ ਹੀ ਕਹਿਣੀ ਸ਼ੁਰੂ ਕਰ ਗਏ ਸੀ ਕਿ ਸਾਡੇ ਲਈ ਸੰਕਟ ਪੈਦਾ ਹੋ ਜਾਣਾ ਜੇ ਲੜਾਈ ਇਸੇ ਤਰ੍ਹਾਂ ਚੱਲਦੀ ਰਹੀ। ਖਾਸ ਕਰ ਰੂਸ ਯੂਕਰੇਨ ਦੀ ਜੰਗ ਇੱਕ ਪਾਸੇ ਸੀਗੀ, ਕਿਆ ਈਰਾਨ, ਇਜ਼ਰਾਈਲ ਤੇ ਅਮਰੀਕਾ ਵਾਲਾ ਮਾਮਲਾ ਨਵਾਂ ਆ ਗਿਆ। ਸੋ ਇਹ ਫਰਵਰੀ ਦੇ ਅਖੀਰਲੇ ਦਿਨਾਂ 'ਚ ਸ਼ੁਰੂ ਹੋਇਆ ਮਾਮਲਾ। ਫਰਵਰੀ ਤੋਂ ਬਾਅਦ ਮਾਰਚ ਪੂਰਾ ਲੰਘਿਆ, ਮਈ ਮਤਲਬ ਕਿ ਹੈ ਨਾ, ਮਾਰਚ ਪੂਰਾ ਲੰਘਿਆ, ਅਪ੍ਰੈਲ ਪੂਰਾ ਲੰਘਿਆ ਤੇ ਹੁਣ ਮਈ ਵੀ ਅੱਧਾ ਲੰਘ ਗਿਆ, 2.5 ਮਹੀਨੇ ਲਗਭਗ। ਤੇ ਉਸ ਸਮੇਂ ਜਦੋਂ ਮਤਲਬ ਕਿ ਚਿੰਤਤ ਧਿਰਾਂ ਸਵਾਲ ਖੜੇ ਕਰਦੀਆਂ ਸੀ, ਤਦ ਇਹ ਸਿਆਸੀ ਲੋਕ, ਖਾਸ ਕਰ ਸੱਤਾਧਾਰੀ ਧਿਰ ਨਰਿੰਦਰ ਮੋਦੀ ਹੋਰਾਂ ਦੀ ਪਾਰਟੀ ਸਟੇਜਾਂ ਤੋਂ ਦਮ ਜੇ ਮਾਰਦੀ ਸੀ ਕਿ ਕੋਈ ਕਮੀ ਨਹੀਂ ਹੈ ਸਾਡੇ ਕੋਲ, ਸਾਡੇ ਕੋਲ ਸਾਰਾ ਪ੍ਰਬੰਧ ਹੈ, ਸਾਡੇ ਦਾ ਟੈਂਕਰ ਵੀ ਲੰਘਦੇ ਨੇ, ਸਾਡਾ ਇਹ ਵੀ ਹੁੰਦਾ ਹੈ। ਪਰ ਆਪਾਂ ਉਸ ਸਮੇਂ ਵੀ ਗੱਲ ਕਰਦੇ ਸੀ ਕਿ ਖਾਦ ਦਾ ਸੰਕਟ ਪੈਦਾ ਹੋ ਰਿਹਾ। ਜੀ ਸਹੀ ਹੈ। ਆਪਾਂ ਉਸ ਸਮੇਂ ਗੱਲ ਕਰਦੇ ਸੀ ਕਿ ਤੇਲ ਗੈਸ ਵਾਲਾ ਸੰਕਟ ਖੜਾ ਹੋ ਗਿਆ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਦੋਂ ਇੱਕ ਜਨਤਕ ਸਟੇਜ ਦੇ ਉੱਤੇ ਇਹ ਕਿਹਾ ਕਿ ਸਾਡੇ ਕੋਲ ਤੇਲ ਦੇ ਖੂਹ ਨਹੀਂ ਹੈਗੇ, ਕਾਰਾਂ ਨਾ ਚਲਾਓ, ਬੇਮਤਲਬ ਸੜਕਾਂ ਤੇ ਨਾ ਆਓ, ਉਲਟਾ ਉਸ ਦਿਨ ਵੱਧ ਕਾਰਾਂ ਸੜਕਾਂ ਤੇ ਆਈਆਂ ਔਰ ਪੰਪਾਂ ਤੇ ਲਾਈਨਾਂ ਲੱਗ ਗਈਆਂ। ਸਹੀ ਹੈ, ਬਿਲਕੁਲ ਏਦਾਂ ਹੀ ਲੋਕਾਂ ਨੂੰ ਲੱਗਿਆ ਕਿ ਲੈ ਵੀ ਤੇਲ ਜਾਂ ਮੁੱਕਣ ਵਾਲਾ ਜਾਂ ਬਹੁਤ ਜ਼ਿਆਦਾ ਰੇਟ ਵਧਣ ਵਾਲਾ ਹੈ। ਜਿਹੜੇ ਲੋਕ ਬੱਸਾਂ 'ਚ ਜਾਂ ਜਿਹੜੇ ਲੋਕ ਸਕੂਟਰਾਂ ਤੇ, ਮੋਟਰਸਾਈਕਲਾਂ ਤੇ ਜਾਂ ਕੈਬ ਟੈਕਸੀਆਂ ਕਰਕੇ ਆਪਣੇ ਦਫ਼ਤਰ ਗਏ ਸੀ, ਉਹ ਵੀ ਘਰਾਂ ਨੂੰ ਭੱਜੇ, ਖੜੀਆਂ ਗੱਡੀਆਂ ਚੱਕ ਕੇ ਪੰਪਾਂ ਤੇ ਗਏ, ਘਰਾਂ 'ਚ ਖੜਾਈਆਂ ਹੋਈਆਂ। ਬਿਲਕੁਲ, ਇਹ ਤੁਸੀਂ ਡਰ ਪੈਦਾ ਕਰ ਰਹੇ ਹੋ ਕਿ ਸੁਨੇਹਾ ਦੇ ਰਹੇ ਹੋ? ਹਰ ਚੀਜ਼ ਦਾ ਇੱਕ ਸਿਸਟਮ ਹੁੰਦਾ ਸਮੂਥ। ਸਹੀ ਹੈ। ਤੁਸੀਂ ਕੋਈ ਕੈਬਨਿਟ ਦੀ ਬੈਠਕ ਨਹੀਂ ਬੁਲਾਈ, ਇਹਦੇ ਤੇ ਕੋਈ ਅਧਿਕਾਰੀਆਂ ਨਾਲ ਚਿੰਤਨ ਦੀ ਤੁਹਾਡਾ ਕੋਈ ਮੀਟਿੰਗ ਨਹੀਂ। ਪ੍ਰਧਾਨ ਮੰਤਰੀ ਦੇ ਮਨ 'ਚ ਆ ਗਿਆ ਨੋਟ ਬੰਦ ਕਰ ਦੋ, ਪ੍ਰਧਾਨ ਮੰਤਰੀ ਦੇ ਮਨ 'ਚ ਆ ਗਿਆ ਥਾਲੀਆਂ ਵਜਵਾ ਲਓ, ਪ੍ਰਧਾਨ ਮੰਤਰੀ ਦੇ ਮਨ 'ਚ ਆ ਗਿਆ ਐਲਾਨ ਕਰ ਦੋ। ਜੀ ਸਹੀ ਹੈ। ਇੱਕ ਬਹਿਣ 'ਚ ਬਹਿ ਕੇ ਜਦੋਂ ਸਿਸਟਮ ਤਹਿਤ ਕੋਈ ਕਾਰਵਾਈ ਹੁੰਦੀ ਹੈ ਤਾਂ ਜੋ ਠਹਿਰਾਵਾਂ ਜਦੋਂ ਇੱਕਦਮ ਤੁਸੀਂ ਕਹਿੰਦੇ ਹੋ ਤਾਂ ਲੋਕਾਂ ਨੂੰ ਤੁਹਾਡੇ ਪੁਰਾਣੇ ਤਜਰਬੇ ਪਤਾ ਨਹੀਂ, ਅੱਧੀ ਰਾਤ ਨੂੰ ਕਹਿੰਦੇ ਸਵੇਰ ਤੋਂ ਨੋਟ ਮਿੱਟੀ। ਹਾਂਜੀ ਬਿਲਕੁਲ, ਉਹ ਡਰ ਪੈਦਾ ਕਰ ਰਹੇ। ਸਹੀ ਹੈ। ਫਿਰ ਇਸ ਤੋਂ ਅਗਲਾ
ਕਹਿੰਦੇ ਵੀ ਵਿਦੇਸ਼ ਯਾਤਰਾਵਾਂ ਨਾ ਕਰੋ, ਬਚੋ, ਹਵਾਈ ਯਾਤਰਾਵਾਂ ਤੋਂ ਬਚੋ, ਮਹਿੰਗਾਈ ਬਹੁਤ ਹੈ। ਫਿਰ ਇਸ ਤੋਂ ਅੱਗਾ ਆਪਾਂ ਨੂੰ ਦੇਸੀ ਖਾਦਾਂ ਵਰਤਣੀਆਂ ਚਾਹੀਦੀਆਂ। ਇਹਦੇ ਲਈ ਤੁਸੀਂ ਯੋਜਨਾ ਕਿਹੜੀ ਲੈ ਕੇ ਆਓ ਦੇਸੀ ਖਾਦਾਂ ਲਈ? ਹੁਣ ਤੁਹਾਡੇ ਕੋਲ ਸੰਕਟ ਹੋ ਗਿਆ, ਹੁਣ ਬਾਹਰੋਂ ਆ ਨਹੀਂ ਤਾਂ ਹੁਣ ਦੇਸੀ ਖਾਦ ਵਰਤ ਲਓ। ਅੱਜ ਤੁਸੀਂ ਮਾਹੌਲ ਕਿਹੜਾ ਦਿੱਤਾ ਲੋਕਾਂ ਨੂੰ? ਤੁਸੀਂ ਕਿਹਾ ਕਿ ਜੇ ਇੱਕਦਮ ਤੁਸੀਂ ਫਰਟੀਲਾਈਜ਼ਰ ਵਾਲੇ ਖੇਤਾਂ ਤੋਂ ਦੇਸੀ ਵਾਲੇ ਖੇਤਾਂ ਤੋਂ ਆਓਗੇ, ਤੁਹਾਡੀ ਉਪਜ ਘਟੂਗੀ, ਅਸੀਂ ਉਹਦਾ ਪੂਰਤੀ ਕਰ ਦਿਆਂਗੇ। ਸਹੀ ਹੈ, ਬਿਲਕੁਲ। ਕਿਤੇ ਕੁਝ ਨਹੀਂ, ਹੁਣ ਤੁਹਾਡੇ ਕੋਲ ਉਪਲਬਧ ਨਹੀਂ। ਆਪਾਂ ਤਾਂ ਪਹਿਲੇ ਦਿਨ ਤੋਂ ਆਪਾਂ ਪੰਜਾਬ ਦੇ ਹਵਾਲੇ, ਦੇਸ਼ ਦੇ ਹਵਾਲੇ ਖਾਦ ਦੇ ਸੰਕਟ ਦੀ ਗੱਲ ਕਰ ਚੁੱਕੇ ਹਾਂ ਵਿਸਤਾਰ ਤੇ ਹੁਣ ਅਚਨਚੇਤ ਪ੍ਰਧਾਨ ਮੰਤਰੀ ਜੀ ਨੇ ਕਹਿਤਾ ਕਿ ਅੱਧੀ ਹੀ ਉਪਲਬਧ ਹੋਊਗੀ, ਇਸ ਲਈ ਅੱਧੀ ਮਿਲੂਗੀ। ਜੇ ਮਿਲੂਗੀ ਉਹ ਅੱਧੀ ਵੀ ਨਹੀਂ ਮਿਲਣ ਦੀ ਉਮੀਦ। ਨਰਿੰਦਰ ਮੋਦੀ ਹੋਰਾਂ ਦਾ ਇੱਕ ਵੀਡੀਓ ਕਲਿੱਪ ਵਾਇਰਲ ਹੋ ਰਿਹਾ ਹੈ, ਹਾਂਜੀ, ਜਿਹਦੇ ਵਿੱਚ ਉਹ ਮੰਗਲ ਸੂਤਰ ਨੂੰ ਲੈ ਕੇ ਕਹਿ ਰਹੇ ਨੇ ਕਿ ਇਹ ਮੰਗਲ ਸੂਤਰ ਗਹਿਣਾ ਹੈ, ਭਾਰਤ ਦੀ ਪਹਿਚਾਣ ਹੈ, ਇਹ ਨਾਰੀਆਂ ਦਾ ਸਨਮਾਨ ਹੈ, ਇਹ ਤਾਜ ਹੈ, ਇਹ ਹੈ ਨਾ, ਕੌਣ ਰੋਕ ਲੂਗਾ ਇਹਨਾਂ ਨੂੰ? ਤੇ ਹੁਣ ਕਹਿੰਦੇ ਚਾਹੇ ਘਰ 'ਚ ਵਿਆਹ ਰੱਖਿਆ ਹੋਵੇ, ਖਰੀਦ ਨਾ ਦਿਓ। ਹਾਂਜੀ, ਬਿਲਕੁਲ। ਮਹਾਰਾਜ ਨਾ ਠੀਕ ਹੈ, ਸਭ ਨੂੰ ਸਮਝ ਆਉਂਦਾ ਕਿ ਇਹ ਸੰਕਟ ਅਸੀਂ ਪੈਦਾ ਨਹੀਂ ਕੀਤਾ। ਇੱਕ ਬਾਹਰਲੇ ਮੁਲਕਾਂ ਦੀ ਲੜਾਈ ਦੇ ਵਿੱਚੋਂ ਇਹ ਸਾਰੇ ਮੁਲਕਾਂ ਦੇ ਲਈ ਸੰਕਟ ਖੜਾ ਹੈ। ਪਰ ਇਹਦੀ ਚਿੰਤਾ ਤੁਹਾਨੂੰ ਉਸੇ ਦਿਨ ਕਰਨੀ ਚਾਹੀਦੀ ਸੀ ਕਿ ਹੁਣ ਜਦੋਂ ਮਤਲਬ ਸਾਰੇ ਪਾਣੀ ਪੈ ਗਿਆ ਸਿਰਾਂ ਤੇ 100 ਘੜਾ, ਫਿਰ ਤੁਹਾਨੂੰ ਚੇਤੇ ਕਰਨਾ ਚਾਹੀਦਾ ਸੀ। ਸਹੀ ਹੈ। ਸੋ 4-5 ਨੁਕਤੇ ਅਹਿਮ ਤੌਰ ਦੇ ਉੱਤੇ ਸੋਨੇ ਨੂੰ ਲੈ ਕੇ ਹਦਾਇਤ ਕੀਤੀ ਕਿ 1 ਸਾਲ ਨਾ ਖਰੀਦਿਓ। ਫਿਰ ਵਿਦੇਸ਼ ਯਾਤਰਾ ਦੇ ਰੋਕ ਲਾਤੀ ਕਿ 1 ਸਾਲ ਕਿਤੇ ਨਾ ਜਾਇਓ ਹਲੇ। ਫਿਰ ਮਤਲਬ ਕਿ ਖਾਦਾਂ ਦੇ ਉੱਤੇ ਆ ਗਿਆ ਸੰਕਟ ਹੈ ਸਾਡੇ ਕੋਲ। ਫਿਰ ਤੁਸੀਂ ਕੱਚਾ ਤੇਲ ਹੈ ਨਾ ਕਿ ਸਾਡੇ ਕੋਲ ਜੀ ਮਤਲਬ ਇਹਦਾ ਸੰਕਟ ਹੈਗਾ। ਫਿਰ ਤੁਸੀਂ ਇਹ ਵੀ ਕਿਹਾ ਖਾਣ ਵਾਲਾ ਤੇਲ ਵੀ ਅੱਧਾ ਵਰਤੋ। ਮਤਲਬ ਪੈਦਾਵਾਰ ਤੋਂ ਲੈ ਕੇ, ਪਕਾਉਣ ਤੋਂ ਲੈ ਕੇ, ਖਾਣ ਤੋਂ ਲੈ ਕੇ, ਯਾਤਰਾ ਤੱਕ ਤੁਸੀਂ ਸਾਰਾ ਕੁਝ ਕਹਿਤਾ ਕਿ ਛੱਡ ਦਿਓ। ਸਹੀ ਹੈ। ਜੇ ਸਰਕਾਰਾਂ ਕੋਲ ਕੋਈ ਬਦਲਵੇਂ ਪ੍ਰਬੰਧ ਹੀ ਨਹੀਂ, ਸਰਕਾਰਾਂ ਕੋਲ ਕੋਈ ਦੇਸ਼ ਦੇ ਲਈ ਢਿੱਡ ਭਰਨ ਦਾ ਕੋਈ ਨੀਤੀ ਹੋ ਨਹੀਂ, ਇੱਕ ਸਰਕਾਰ ਕਾਹਦੀ ਹੈ? ਫਿਰ ਵਿਰੋਧੀ ਧਿਰਾਂ ਨੂੰ ਮੌਕਾ ਦੇ ਤਾ। ਰਾਹੁਲ ਗਾਂਧੀ ਦਾ ਚੰਗਾ ਖਾਸਾ ਲੰਬਾ ਚੌੜਾ ਟਵੀਟ ਆਇਆ ਤੇ ਉਹ ਖਾਸਾ ਵਾਇਰਲ ਹੋ ਗਿਆ। ਉਹ ਕਹਿੰਦਾ ਵੀ ਕਿ ਪ੍ਰਧਾਨ ਮੰਤਰੀ ਜੀ ਉਪਦੇਸ਼ ਦੇ ਰਹੇ ਹੋ ਕਿ ਆਪਣੀਆਂ ਨਾਕਾਮੀਆਂ ਗਿਣਾ ਰਹੇ? ਉਹ ਕਹਿੰਦੇ ਵੀ ਥੋੜਾ ਫੇਲੀਅਰ ਹੈ ਇਹਦਾ। ਸਹੀ ਹੈ। ਇਹ ਗਿਆਨ ਥੋੜਾ ਹੈ, ਇਹ ਤਾਂ ਤੁਸੀਂ ਦੱਸ ਰਹੇ ਹੋ ਕਿ ਸਾਡੀ ਨਾਕਾਮੀ ਹੈ, ਕੈਸਾ ਨਾਕਾਮੀ ਹੈ। ਸੋ ਇਸ ਲਈ ਇਹ ਵੱਡਾ ਪਹਿਲੂ ਸਾਡੇ ਮੂਹਰੇ ਆ ਕੇ ਖੜਾ ਹੋ ਗਿਆ ਸੰਕਟ। ਤੇ ਮੈਨੂੰ ਲੱਗਦਾ ਕਿ ਦੇਸ਼ ਵੱਡੀ ਮੁਸੀਬਤ 'ਚ ਪੈਣ ਵਾਲਾ। ਕਰੋਨਾ ਕਾਲ ਵਰਗੀਆਂ ਆਪਾਂ ਹਦਾਇਤਾਂ ਦਾ ਜ਼ਿਕਰ ਪਹਿਲਾਂ ਕਰ ਰਹੇ ਸੀਗੇ ਕਿ ਉੱਧਰ ਨੂੰ ਜਾਏਗੀ ਗੱਲ। ਖੁਦ ਪ੍ਰਧਾਨ ਮੰਤਰੀ ਨੇ ਕਿਹਾ ਕਰੋਨਾ ਕਾਲ ਵਰਗੀਆਂ ਆਪਾਂ ਮੁਸ਼ਕਲ ਦੌਰ 'ਚ ਆਓ, ਕਹਿੰਦੇ ਕਿ ਉਹ ਤੋਂ ਵੀ ਵੱਡਾ ਸੰਕਟ ਹੋ ਸਕਦਾ। ਸੋ ਖੁਦ ਨਰਿੰਦਰ ਮੋਦੀ ਹੋਰਾਂ ਦਾ ਕਹਿਣਾ, ਉਹ ਕਹਿੰਦੇ ਸਾਨੂੰ ਕੋਈ ਝੁਕਾ ਨਹੀਂ ਸਕਦਾ। ਸਹੀ ਹੈ, ਬਿਲਕੁਲ। ਸੋ ਠੀਕ ਹੈ, ਇਸ ਨਜ਼ਰੀਏ ਸਾਨੂੰ ਦੇਖਣਾ ਪਏਗਾ ਕਿ ਆਪਾਂ ਜਦੋਂ ਵਿਦੇਸ਼ੀ ਮੁਲਕਾਂ ਦੀ ਲੜਾਈ ਸੀ ਤਾਂ ਸਾਡਾ ਰੋਲ ਕੀ ਸੀ, ਉੱਥੇ ਵੀ ਸਾਡੀ ਵਿਦੇਸ਼ ਨੀਤੀ ਕਿੰਨੀ ਸਾਰਥਕ ਸੀ, ਅਸੀਂ ਕਿੰਨਾ ਕੁ ਸਹੀ ਧਿਰ ਨਾਲ ਸਹੀ ਪਾਸੇ ਖੜ ਪਾਏ ਆ ਕਿ ਨਹੀਂ ਖੜ ਪਾਏ। ਸੋ ਕਈ ਚੀਜ਼ਾਂ ਦਾ ਨਤਾਰਾ ਆਉਂਦਾ ਵਕਤ ਕਰਦਾ ਹੁੰਦਾ ਜੀ। ਸੋ ਅੱਜ ਤੁਸੀਂ ਸੱਤਾ ਦੇ ਦਮ ਤੇ, ਤਾਕਤ ਦੇ ਦਮ ਤੇ ਉਹ ਖਬਰਾਂ, ਉਹ ਰਿਪੋਰਟਾਂ, ਉਹ ਮੰਥਨ, ਉਹ ਚਿੰਤਨ ਰੋਕ ਲਓਗੇ, ਪਰ ਤੁਸੀਂ ਇਤਿਹਾਸ ਦੇ ਪੰਨਿਆਂ ਨੂੰ ਨਹੀਂ ਰੋਕ ਪਾਓਗੇ ਜੀ। ਉਹ ਸਮਾਂ ਰਹਿੰਦਿਆਂ ਬੋਲਣਗੇ ਤੇ ਦਿਖਾਉਣਗੇ ਸ਼ੀਸ਼ਾ ਕਿ ਆਹ ਸੀ ਜੀ ਸਾਡਾ ਉਹ ਦੌਰ ਜਦੋਂ ਕਹਿੰਦੇ ਸੀ 55 ਇੰਚ ਦੀ ਛਾਤੀ ਵਾਲੇ ਪ੍ਰਧਾਨ ਮੰਤਰੀ ਸੀ। ਸਹੀ ਹੈ, ਬਿਲਕੁਲ ਜੀ। ਨਾਲੇ ਸ਼ਰਮਾ ਜੀ, ਜਿਹੜਾ ਮੰਨ ਲਓ ਜਿਹੜੇ ਲੀਡਰ ਹੁੰਦੇ ਨੇ ਨਾ, ਉਹਨਾਂ ਦਾ ਕੰਮ ਸੰਕਟ ਦੇ ਵਿੱਚ ਲੋਕਾਂ ਤੇ ਪਾਬੰਦੀਆਂ ਲਾਉਣਾ ਨਹੀਂ ਹੁੰਦਾ। ਸੰਕਟ ਦਾ ਹੱਲ ਕੱਢਣਾ ਅਸਲੀ ਲੀਡਰਸ਼ਿਪ ਹੁੰਦੀ ਹੈ। ਇਹ ਨਹੀਂਗਾ ਕਿ ਸੰਕਟ ਦੇ ਵਿੱਚ ਤੁਸੀਂ ਹੋਰ ਆਪਦਾਵੇਂ ਅਫਸਰ ਲੋਕਾਂ ਨੂੰ ਤਾਂ ਵੱਡੇ ਵੱਡੇ ਪਾਰਟਸ ਦੇਈ ਚੱਲੋ, ਲੈਸਨ ਸਮਝਾਈ ਚੱਲੋ, ਪਰ ਜਦੋਂ ਤੁਹਾਡੀ ਕੋਈ ਲੀਡਰੀ ਪਰਖੀ ਜਾਂਦੀ, ਜਦੋਂ ਸੰਕਟ ਦੀ ਗੱਲ ਆਉਂਦੀ, ਉਦੋਂ ਤੁਸੀਂ ਜਾਂ ਤਾਂ ਰੋ ਪੈਂਦੇ ਹੋ ਜਾਂ ਕੋਈ ਨਵਾਂ ਟਾਸਕ ਦੇ ਦਿੰਦੇ ਹੋ। ਨਹੀਂ, ਜਾਂ ਕਹਿੰਦੇ ਮੈਂ ਝੋਲਾ ਉਠਾ ਕੇ ਚੱਲ ਦੂੰਗਾ ਮੈਂ ਤਾਂ। ਹਾਂਜੀ, ਬਿਲਕੁਲ ਬਿਲਕੁਲ। ਅਗਲੀ ਗੱਲ ਕਰੀਏ ਪੰਜਾਬ ਦੀ ਸਿਆਸਤ ਦੀ। ਕਹਿੰਦੇ 2 ਦਰਜਨ ਵਿਧਾਇਕ ਈਡੀ ਦੇ ਘੇਰੇ ਦੇ ਵਿੱਚ ਨੇ। ਉਹ ਈਡੀ ਦੇ ਘੇਰੇ ਦੇ ਵਿੱਚ ਨੇ ਜਾਂ ਭਾਜਪਾ ਦੇ ਘਰ ਦੇ ਵਿੱਚ ਜਾਣਗੇ? ਦੇਖੋ, ਇਹ ਸਵਾਲ ਨਾ ਸਿੱਧਾ ਸੰਜੀਵ ਅਰੋੜੇ ਦਾ ਮਾਮਲਾ ਹੈ ਅਸਲ ਦੇ ਵਿੱਚ, ਜਿੱਥੋਂ ਇਹ ਪਹਿਲੂ ਸ਼ੁਰੂ ਹੁੰਦਾ। ਈਡੀ ਦੀ ਰੇਡ ਪੈਂਦੀ ਹੈ, ਰੇਡ ਪੈਂਦੀ ਹੈ ਤਾਂ ਉੱਪਰਲੇ ਫਲੋਰਾਂ ਤੋਂ ਨੋਟ ਦਿਖਦੇ ਨੇ। ਤੇ ਉਹ ਕਾਰਵਾਈ ਕਰਦਿਆਂ ਸਭ ਤੋਂ ਪਾਵਰਫੁਲ ਮੰਤਰੀ ਸੰਜੀਵ ਅਰੋੜਾ ਤੱਕ ਆ ਜਾਂਦੀ ਹੈ ਜੀ। ਤੇ ਸੰਜੀਵ ਅਰੋੜਾ ਦੀ ਗ੍ਰਿਫਤਾਰੀ ਹੋ ਜਾਂਦੀ ਹੈ। ਸੰਜੀਵ ਅਰੋੜਾ ਕੌਣ ਨੇ? ਰਾਜ ਸਭਾ ਦੇ ਵਿੱਚ ਜਦੋਂ ਸੀਗੇ ਤਦ ਭਾਰਤ ਦੇ ਸਭ ਤੋਂ ਅਮੀਰ ਸਿਆਸਤਦਾਨਾਂ ਦੇ ਵਿੱਚੋਂ ਇੱਕ ਸੀਗੇ। ਮਤਲਬ 460 ਕਰੋੜ ਦੇ ਕਰੀਬ ਜਾਇਦਾਦ ਦੇ ਮਾਲਕ ਨੇ ਜਨਾਬ। ਤੇ ਜਦ ਈਡੀ ਕਹਿੰਦੇ ਬਰਾਮਦਗੀ ਕਰਦੇ ਤਾਂ ਸਕੂਟਰ ਚੋਂ ਵੀ ਸਮਾਨ ਮਿਲਿਆ ਜੀ। ਸਹੀ ਹੈ। ਲੁਧਿਆਣੇ ਮੇਨ ਟਿਕਾਣਾ, ਪਰ ਉਹ ਤੋਂ ਇਲਾਵਾ ਕਾਰੋਬਾਰ
ਜ਼ਿਆਦਾਤਰ ਦਿੱਲੀ ਗੁੜਗਾਉਂ ਨਾਲ ਸੰਬੰਧਿਤ ਹੈ ਤੇ ਇਸ ਤਰੀਕੇ ਨਾਲ ਚੰਡੀਗੜ੍ਹ 'ਚ ਵੀ ਰੇਡ, ਲੁਧਿਆਣੇ 'ਚ ਵੀ ਰੇਡ, ਦਿੱਲੀ ਗੁੜਗਾਉਂ ਵੀ ਰੇਡ ਤੇ ਕਈ ਥਾਵਾਂ ਤੇ ਇਹਨਾਂ ਦੀ ਵੀ ਰੇਡ ਹੈ, ਨੇੜਲਿਆਂ ਤੇ ਵੀ ਰੇਡ। ਜੀ। ਹੁਣ ਸੰਜੀਵ ਅਰੋੜਾ ਤਾਂ ਕਹਿੰਦੇ ਲੰਬੇ ਹੋ ਜਾਈਏ, ਜਿਹੇ ਜਿਹੀਆਂ ਧਾਰਾਵਾਂ, ਜਿਹੇ ਜਿਹਾ ਕੁਛ ਹੈ, ਜਿਹੇ ਜਿਹੇ ਦਸਤਾਵੇਜ਼ ਈਡੀ ਦਮ ਭਰਦੀ ਹੈ। ਈਡੀ ਕਹਿੰਦੀ ਅਸੀਂ ਸਬੂਤ ਇਕੱਠੇ ਕਰਨ ਤੋਂ ਬਾਅਦ ਦੁਬਾਰਾ ਆਉਣੇ, ਕਿਉਂਕਿ 20 ਦਿਨਾਂ 'ਚ 2 ਵਾਰ ਰੇਡ ਪਈ ਹੈ ਸੰਜੀਵ ਅਰੋੜਾ। ਸਹੀ ਹੈ। ਇਹ ਠੀਕ ਹੈ ਕਿ ਇਹ ਸਬੂਤ ਜੇ ਸੈਂਟਰ ਵਾਲੀ ਸਰਕਾਰ ਕਹਿ ਦੇਵੇ ਕਿ ਹੁਣ ਸਾਡੇ ਕੰਨੀ ਆਉਣ ਨੂੰ ਤਿਆਰ ਹੈ, ਜਦ ਸਬੂਤ ਮੱਠੇ ਪੈ ਜਾਂਦੇ ਨੇ, ਬਿਲਕੁਲ ਮੁੜ ਕੇ ਤਾਂ ਕੋਈ ਜਾਂਚ ਹੀ ਨਹੀਂ। ਮਤਲਬ ਲੋਕ ਤਾਂ ਇਹ ਵੀ ਉਮੀਦ ਕਰਨ ਲੱਗ ਪਏ ਕਿਤੇ ਕਿ ਸੰਜੀਵ ਅਰੋੜਾ ਅਗਲਾ ਸ਼ੁਭੇਂਦੂ ਅਧਿਕਾਰੀ ਤਾਂ ਨਹੀਂ ਬਣਨ ਜਾ ਰਿਹਾ। ਸਹੀ ਹੈ। ਕਿਉਂਕਿ ਉਹਦੇ ਬਾਰੇ ਵੀ ਪ੍ਰਧਾਨ ਮੰਤਰੀ ਖੁਦ ਬੋਲਦੇ ਸੀ, ਉਹਦੇ ਨੋਟ ਵੀ ਡਿੱਗਦੇ ਸਭ ਨੇ ਦੇਖੇ ਆ ਜੀ। ਸਹੀ ਹੈ। ਉਹ ਅੱਜ ਸਭ ਤੋਂ ਇਮਾਨਦਾਰ ਹੋ ਕੇ ਮੁੱਖ ਮੰਤਰੀ ਬਣੇ ਬੈਠਾ ਸੀ। ਬਿਲਕੁਲ। ਸੋ ਇਸ ਲਈ ਕੀ ਇਹ ਉੱਧਰ ਨੂੰ ਵੀ ਕਹਾਣੀ ਜਾ ਸਕਦੀ ਹੈ ਕਿ ਕੱਲ ਨੂੰ ਮਤਲਬ ਕਿ ਸੰਜੀਵ ਅਰੋੜਾ ਖਾਸਮ ਖਾਸ ਹੋਵੇ ਤੇ ਚਿਹਰਾ ਹੋਵੇ, ਕਿਉਂਕਿ ਇਹੋ ਜਿਹੇ ਕਾਰੋਬਾਰੀ ਵਪਾਰੀ ਫੜਦੇ ਆ ਇਹਨਾਂ ਨੂੰ। ਹੁਣ ਤੱਕ ਤਾਂ ਇਹ ਸੀ ਨਾ ਕਿ ਜੇ ਰਾਜਸਥਾਨ 'ਚ ਬਣਾਇਆ ਜੀ ਹੈ ਨਾ, ਇੱਥੇ ਹਰਿਆਣੇ 'ਚ ਬਣਾਇਆ ਜੀ, RSS 'ਚੋਂ ਬਣਾਇਆ, ਸ਼ੁਭੇਂਦੂ ਅਧਿਕਾਰੀ ਦੱਸੋ ਕਿਹੜਾ RSS ਦਾ ਸੀ। ਸਹੀ ਹੈ। ਸੋ ਇਸ ਲਈ ਸੱਤਾ ਹਾਸਲ ਕਰਨ ਲਈ ਕੋਈ ਵੀ ਫਾਰਮੂਲਾ ਅਪਣਾਇਆ ਜਾ ਸਕਦਾ। ਕੀ ਈਡੀ ਇਹ ਫਾਰਮੂਲਾ, ਜਾਂ ਆਮ ਆਦਮੀ ਪਾਰਟੀ ਨੇ ਇੰਨੀਆਂ ਮੋਰੀਆਂ ਕਰਤੀਆਂ ਕਿ ਪੰਜਾਬ ਦਾ ਸਿਰ ਛਲਣੀ ਬਣਾਤਾ ਤੇ ਹੁਣ ਹਰ ਕੋਈ ਉਹ ਕਰਪਟ ਹੈ, ਤੇ ਫਿਰ ਸੰਜੀਵ ਅਰੋੜਾ ਦੇ ਨੇੜਲੇ ਹੁਣ ਕਹਿੰਦੇ ਈਡੀ ਦੀ ਰਡਾਰਤੇ ਨੇ। ਹੁਣ ਨੇੜਲੇ ਕੌਣ ਜੀ? ਮਿੱਤਰ ਸੱਜਣ, ਰਿਸ਼ਤੇਦਾਰ, ਕਾਰੋਬਾਰੀ, ਵਪਾਰੀ, ਅਫਸਰ ਅਧਿਕਾਰੀ, MLA, ਮੰਤਰੀ, ਕੌਣ ਨੇੜਲਾ? ਸਹੀ ਹੈ। ਪਾਰਟੀ ਦੇ ਆਕਾ ਕਿਹਦੇ ਤੱਕ? ਪਤਾ ਲੱਗ ਰਿਹਾ ਕਿ ਈਡੀ 20 ਤੋਂ 24 MLAਆਂ ਦੇ ਦਸਤਾਵੇਜ਼ ਚੁੱਕੀ ਫਿਰ ਰਹੀ ਹੈ। ਠੀਕ ਹੈ। ਤੇ ਉਹ ਕਿਸੇ ਵੀ ਸਮੇਂ ਕੋਈ ਵੀ ਟੰਗਿਆ ਜਾ ਸਕਦਾ। ਤੁਸੀਂ ਇਹ ਦੇਖੋ ਕਿ ਜਦੋਂ ਪੰਜਾਬ ਦਾ ਮਸਲਾ ਉਹਨਾਂ ਤਦ ਨਹੀਂ ਇਹ ਬੋਲਦੇ, ਜਦੋਂ ਇਹਨਾਂ ਦੇ ਲੀਡਰ ਦਾ ਕਿਸੇ ਦਾ ਮਸਲਾ ਜੋ ਤਦ ਪ੍ਰੈਸ ਕਾਨਫਰੰਸਾਂ ਝੜੀਆਂ ਲਾਉਂਦੇ ਨੇ। ਬਿਲਕੁਲ। ਸੰਜੀਵ ਅਰੋੜਾ ਦੇ ਮਾਮਲੇ 'ਚ ਵੀ ਇੱਕ ਵਾਰ ਨਿਕਲੇ ਸੀ, ਹਜੇ ਅਮਨ ਅਰੋੜਾ ਦੇ ਮਾਮਲੇ 'ਚ ਕੋਈ ਨਹੀਂ ਨਿਕਲਿਆ ਸੀ ਜਦੋਂ ਉਹਦਾ ਨਾਂ FIR ਉਹਨਾਂ ਦੇ ਪ੍ਰੈਸ ਨੋਟ 'ਚ ਆਇਆ। ਤੇ ਪਰ ਸੰਜੀਵ ਅਰੋੜਾ ਦੇ ਨਾਂ ਤੇ ਮੁੱਖ ਮੰਤਰੀ ਤੋਂ ਲੈ ਕੇ ਸਾਰੇ ਬੋਲੇ, ਇੱਕੋ ਦਿਨ ਬੋਲੇ, ਇੱਕੋ ਦਿਨ ਬਾਹਰ ਨਿਕਲੇ। ਹੁਣ ਪਿਛਲੇ 3 ਦਿਨ ਤੋਂ ਕੋਈ ਸਾਹ ਨਹੀਂ ਲੈ ਰਿਹਾ ਜੀ। ਕੀ ਇਹ ਜਾਣਕਾਰੀ ਪਹੁੰਚ ਗਈ ਹੈ ਕਿ ਬਈ ਨੰਬਰ ਤੁਹਾਡਾ ਵੀ ਆ ਸਕਦਾ? ਹੁਣ 2022 ਤੋਂ ਲੈ ਕੇ 24 ਤੱਕ ਆਮ ਆਦਮੀ ਪਾਰਟੀ ਦੇ MLAਆਂ ਦੇ ਕਹਿੰਦੇ ਈਡੀ ਕੋਲ ਰਿਕਾਰਡ ਹੈ। ਠੀਕ ਹੈ ਜੀ। ਤੇ ਉਹਦੇ ਵਿੱਚੋਂ ਕੁਝ ਮੰਤਰੀ ਵੀ ਨੇ। ਹੁਣ ਦੇਖਣ ਵਾਲੀ ਗੱਲ ਇਹੀ ਹੈ ਕਿ ਉਹ ਜਿਵੇਂ ਪੰਜਾਬ 'ਚ ਮਸ਼ਹੂਰ ਹੋ ਗਿਆ ਸੀ ਕਿ 10 ਭਾਈ ਭੁੱਖੀ ਪਾਉਣੀ ਹੈ ਕਿ ਸਰੋਪਾ ਪਾਉਣਾ। ਸੋ ਉਹ ਕੰਮ ਕਹਿੰਦੇ ਕਿੱਧਰ ਹੈ ਕਿ ਈਡੀ ਦੀ ਰੇਡ ਪਾਉਣੀ ਹੈ ਕਿ BJP ਦੇ ਦਫ਼ਤਰ ਆਉਣਾ। ਸਹੀ ਹੈ। ਹੁਣ ਦੇਖਣ ਵਾਲੀ ਗੱਲ ਹੈ ਕਿ ਕੀ ਕਈ BJP ਸ਼ਾਮਲ ਹੁੰਦੇ ਨਜ਼ਰ ਆਉਣਗੇ ਜੀ, ਜਾਂ ਕਈ ਈਡੀ ਦੇ ਰਡਾਰ ਤੇ ਆਉਣਗੇ। ਸੋ ਇਹ ਮਾਮਲਾ ਵੱਡਾ ਹੋਊਗਾ ਜੀ ਆਉਂਦੇ ਦਿਨਾਂ ਦੇ ਵਿੱਚ। ਔਰ ਸੰਜੀਵ ਅਰੋੜਾ ਤਾਂ ਮਤਲਬ ਕਿ ਫਸੇ ਨੇ। ਹੁਣ ਇਹ ਵੀ ਗੱਲ ਹੈ ਕਿ ਉਹ ਆਪਣੇ ਰਿਮਾਂਡ 'ਚ ਕੀ ਉਹਨਾਂ ਤੋਂ ਕੁਝ ਦੇ ਨਾਮ ਕਹਾ ਲੈਂਦੇ ਨੇ ਜੀ। ਸਹੀ ਹੈ। ਕਿ ਉਹਨਾਂ ਰਾਹੀਂ ਕੋਈ ਅੱਗੇ ਵਧੇ ਜਾਂਦਾ। ਸੋ ਈਡੀ ਹੁਣ ਪੂਰੀ ਮਤਲਬ ਕਿ BJP ਦਾ ਚੋਣ ਤੋਂ ਪਹਿਲਾਂ ਵਾਲੀ ਹੈ ਨਾ ਕਿ ਪੁਰਾਣੀ ਫਸਲ ਸਾਰੀ ਵਾਹ ਦਿਓ ਤੇ ਫਿਰ ਨਵੀਂ ਆਪਣੀ ਬੀਜਾਂਗੇ, ਉਹ ਕੰਮ ਕਰਨ ਆ ਰਹੀ ਹੈ ਜੀ। ਸਹੀ ਹੈ। ਤੇ ਸ਼ਰਮਾ ਜੀ ਗੱਲ ਇਹ ਵੀ ਹੈ ਨਾ ਵੀ ਅਸਲ ਦੇ ਵਿੱਚ ਲੀਡਰਾਂ ਵਾਰੀ ਤਾਂ ਭੱਜ ਪੈਂਦੇ, ਜਦੋਂ ਆਪ ਤੇ ਪੈਂਦੀ ਆਫਤ ਉਦੋਂ ਹੀ ਭੱਜ ਪੈਂਦੇ। ਪਰ ਜਿਵੇਂ ਤੁਸੀਂ ਕਹਿਣੇ ਹੁੰਦੇ ਆ ਵੀ ਪੰਜਾਬ ਵਾਰੀ ਕੋਈ ਨਹੀਂ ਕੁਸਕਦਾ, ਪੰਜਾਬ ਵਾਰੀ ਕੋਈ, ਪੰਜਾਬ ਸੰਬੰਧੀ ਕੋਈ ਬਿੱਲ ਆ ਜੇ, ਪੰਜਾਬ ਦੇ ਕਾਲਜਾਂ ਯੂਨੀਵਰਸਿਟੀਆਂ ਜੋ ਕੁਛ ਹੋ ਰਿਹਾ, ਪੰਜਾਬ ਦੇ ਨਾਲ ਕੁਛ ਹੋ ਰਿਹਾ, ਉਹਦੇ ਨਾਲ ਕੋਈ ਵਾਸਤਾ ਨਹੀਂਗਾ। ਤੁਸੀਂ ਆਹ ਦੇਖੋ ਕਿ ਹੁਣ ਜਲੰਧਰ ਦੇ ਸਕੂਲ ਦਾ ਮਾਮਲਾ, ਆਰਮੀ ਸਕੂਲ ਦਾ, ਉਹ ਪੂਰੇ ਮਤਲਬ ਕੱਲੇ ਜਲੰਧਰ ਦਾ ਨਹੀਂ ਮਾਮਲਾ, ਉੱਥੋਂ ਆ ਗਿਆ ਸਮੁੱਚੇ ਪੰਜਾਬ ਦੇ ਆਰਮੀ ਸਕੂਲਾਂ ਦੇ ਵਿੱਚ ਪੰਜਾਬੀ ਨੂੰ PA ਨੰਬਰ ਤੋਂ ਵੀ ਪਰੇ ਕਰਤਾ। ਪਹਿਲੀਆਂ 3 ਭਾਸ਼ਾਵਾਂ 'ਚ ਵੀ ਨਹੀਂ ਰੱਖਿਆ ਜਾ ਰਿਹਾ। ਸਹੀ ਹੈ। ਤੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਕੁਝ ਵਿਭਾਗਾਂ ਦੇ ਬਾਹਰ ਮੋੜ ਬਦਲ ਤੇ ਪੰਜਾਬੀ ਹਟਾਤੀ ਉੱਥੋਂ, ਹੈ ਨਾ। ਇਹ ਫੇਰ ਟੈਸਟ ਕਰਕੇ ਦੇਖ ਰਹੇ ਨੇ। ਇਹ ਬਾਰ-ਬਾਰ ਜਿਹੜੀਆਂ ਸ਼ਰਾਰਤਾਂ ਹੁੰਦੀਆਂ ਨੇ ਉਹ ਜ਼ਿੰਮੇਵਾਰੀ ਕਿਹਨੇ ਲੈਣੀ ਹੈ? ਸਰਕਾਰ ਕਾਹਦੇ ਲਈ ਚੁਣੀ ਹੈ? ਸਹੀ ਹੈ। ਬਿਲਕੁਲ ਜੀ। 117 MLA ਕਾਹਦੇ ਲਈ ਨੇ? ਜੋ ਪੰਜਾਬ ਦੇ ਲੋਕਾਂ ਲਈ, ਪੰਜਾਬ ਦੇ ਮਸਲਿਆਂ ਲਈ, ਪੰਜਾਬ ਦੇ ਹੱਕਾਂ ਲਈ ਖੜੇ ਨਹੀਂ ਸਕਦੇ, ਫਿਰ ਉਹ ਕਰਨੇ ਕੀ ਨੇ ਜੀ। ਤੇ ਪੰਜਾਬ ਕੈਬਨਿਟ ਦੇ ਵਿੱਚ ਵਿਭਾਗੀ ਫੇਰ ਬਦਲ ਹੋਇਆ ਜੀ। ਦੇਖੋ, ਜਿੱਦਣ ਦੇ ਸੰਜੀਵ ਅਰੋੜਾ ਗ੍ਰਿਫਤਾਰ ਹੋਏ ਨੇ ਉਦਣ ਦੇ ਉਹਨਾਂ ਦੇ ਵਿਭਾਗ ਤੇ ਨਜ਼ਰ ਤਾਂ ਕਈਆਂ ਦੀ ਸੀ ਜੀ ਕਿ ਹੱਥ ਪੈ ਜਾਵੇ, ਹੈ ਨਾ, ਕਿਉਂਕਿ ਸਭ ਤੋਂ ਪਾਵਰਫੁਲ ਸੀ। ਤੁਸੀਂ ਦੇਖੋ ਕਿ ਬੰਦਾ ਉਹ ਚੰਦ ਦਿਨਾਂ 'ਚ ਮਤਲਬ ਕਿ ਆਇਆ ਤੇ ਐਨ ਮੁੱਖ ਮੰਤਰੀ ਦਾ ਦਾਅਵੇਦਾਰ ਤੱਕ ਬਣ ਗਿਆ। ਭਗਵੰਤ ਮਾਨ ਦੀ ਨੀਂਦ ਉਡਾਤੀ, ਹੈ ਨਾ। ਰਾਜ ਸਭਾ ਭੇਜਿਆ, ਰਾਜ ਸਭਾ ਤੋਂ ਵਾਪਸ ਲਿਆਂਦਾ, ਚੋਣ ਲੜਾਈ ਜਿਮਨੀ, MLA ਤੋਂ ਮੰਤਰੀ, ਤੇ ਮੰਤਰੀ ਵੀ ਉਹ ਜਿਹਦੇ ਕੋਲ ਪਾਵਰ ਵਿਭਾਗ ਵੀ, ਜਿਹਦੇ ਕੋਲ ਉਦਯੋਗ ਵਿਭਾਗ ਵੀ, ਇੰਡਸਟਰੀ ਵੀ, ਤੇ ਜਿਹਦੇ ਕੋਲ ਮਤਲਬ ਕਿ ਸਥਾਨਕ ਸਰਕਾਰਾਂ ਦਾ ਵਿਭਾਗ ਵੀ ਜੀ। ਸੋ ਸਾਰਾ ਕੁਝ ਉਹਦੇ ਕੰਟਰੋਲ 'ਚ। ਮਤਲਬ ਕੇਜਰੀਵਾਲ ਦਾ ਕਿੰਨਾ ਖਾਸ ਬਣ ਗਿਆ ਹੁਣ।
ਤੇ ਹੁਣ ਉਹਦੇ ਵਿਭਾਗ 3 ਜਣਿਆਂ ਨੂੰ ਵੰਡੇ ਨੇ ਜੀ। ਤੇ ਪਹਿਲਾਂ ਤਾਂ ਇਹੀ ਡਰ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਨੂੰ ਰਿਹਾ ਹੋਣਾ ਕਿ ਕੀ ਕਰੀਏ, ਜੇ ਨਹੀਂ ਵਾਪਸ ਲੈਂਦੇ ਤਾਂ ਬਦਨਾਮੀ ਹੁੰਦੀ ਹੈ ਕਿ ਹੁਣ ਵਿਜੀਲੈਂਸ ਦੇ ਗਿਰਫਤ 'ਚ ਹੈ ਵੀ ਬੰਦਾ ਮੰਤਰੀ ਦੇ ਤੋਂ ਅਸਤੀਫਾ ਦੇਵੇ। ਵੈਸੇ ਤਾਂ ਸਿੰਦਰ ਜੈਨ ਨੂੰ ਕਿੰਨੇ ਮਹੀਨੇ ਲੰਘਾ ਗਏ ਸੀ, ਆਪ ਕਹਿੰਦਾ ਸੀ ਮੈਂ ਤਾਂ ਅੰਦਰੋਂ ਚਲਾ ਲੂੰਗਾ ਸਰਕਾਰ ਕੇਜਰੀਵਾਲ, ਵੈਸੇ ਇਹਨੂੰ ਆਦਤ ਤਾਂ ਹੈਗੀ ਆ। ਪਰ ਇੱਥੇ ਨਾ ਡਰ ਇਹ ਸੀਗਾ ਵੀ ਕਿਤੇ ਇਹ ਨਾ ਹੋਵੇ ਕਿ ਬੰਦਾ ਜੇ ਸਾਡੇ ਨਾਲ ਹੈਗਾ ਜੀ ਅਸੀਂ ਮੰਤਰੀ ਮੰਡਲ ਤੋਂ ਹਟਾ ਲਿਆ, ਕਿਤੇ ਅੰਦਰ ਹੀ ਤੈਅ ਕਰ ਲਵੇ ਕਿ ਮੈਂ ਤਾਂ ਚੱਲਿਆ ਬੀਜੇਪੀ ਨਾਲ ਜੀ, ਇਹ ਵੀ ਡਰ ਇਹਨਾਂ ਨੂੰ ਸਤਾਉਂਦਾ ਹੋਣਾ। ਸੋ ਪਰ ਹੁਣ ਕਹਿੰਦੇ ਜੀ ਵਿਭਾਗ ਵਾਪਸ ਲੈ ਲਿਆ, ਅਜੇ ਤੱਕ ਕਿਤੇ ਇਹ ਨਹੀਂ ਕਿਹਾ ਕਿ ਅਸੀਂ ਮੰਤਰੀ ਮੰਡਲ ਚੋਂ ਉਹਨੂੰ ਬਰਖਾਸਤ ਕਰਤਾ, ਇਹ ਬਿਆਨ ਕਿਤੇ ਨਹੀਂ ਆਇਆ। ਸਿਰਫ ਇਹ ਹੈ ਕਿ ਉਹਦੇ ਵਾਲੇ ਵਿਭਾਗ, ਜੇ ਕੇਜਰੀਵਾਲ ਬਿਨਾਂ ਵਿਭਾਗ ਤੋਂ ਮੁੱਖ ਮੰਤਰੀ ਰਹਿ ਸਕਦਾ, ਉਹਦਾ ਸੰਜੀਵ ਅਰੋੜਾ ਅਜੇ ਬਿਨਾਂ ਵਿਭਾਗਾਂ ਤੋਂ ਮੰਤਰੀ ਚੱਲੀ ਜਾਵੇ ਚਾਹੇ ਅੰਦਰ ਹੋਵੇ। ਸੋ ਇਹਦੇ ਬਾਰੇ ਕੋਈ ਸਪਸ਼ਟਤਾ ਨਹੀਂ ਦਿੱਤੀ ਸਰਕਾਰ ਨੇ, ਪਰ ਇੰਨਾ ਜ਼ਰੂਰ ਤੈਅ ਕਰਤਾ ਕਿ ਵੀ ਜਿਹੜਾ ਇਹਨਾਂ ਦਾ ਉਦਯੋਗ ਵਿਭਾਗ ਹੈ ਨਾ, ਉਹ ਅਸੀਂ ਮਤਲਬ ਕਿ 3 ਮੰਤਰੀਆਂ ਨੂੰ ਅੱਡੋ ਅੱਡ ਵੰਡਤਾ। ਜਿਹੜਾ ਸਥਾਨਕ ਸਰਕਾਰਾਂ ਵਾਲਾ ਵਿਭਾਗ ਹੈ ਉਹ ਵੀ, ਤੇ ਅਮਨ ਅਰੋੜਾ ਨੂੰ ਦੇਤਾ ਜੀ ਮਤਲਬ ਕਿ ਉਦਯੋਗ ਵਿਭਾਗ ਇੰਡਸਟਰੀ, ਤੇ ਤਰਨਪ੍ਰੀਤ ਸਿੰਘ ਸੋਂਧ ਹੋਰਾਂ ਨੂੰ ਦੇਤਾ ਪਾਵਰ, ਤੇ ਜਿਹੜਾ ਤੀਸਰਾ ਵਿਭਾਗ ਹੈ ਇਹਨਾਂ ਕੋਲ ਸਥਾਨਕ ਸਰਕਾਰਾਂ ਵਾਲਾ, ਜਿਹਦੀਆਂ ਹੁਣ ਚੋਣਾਂ ਹੋਣੀਆਂ ਨੇ ਸਾਡੇ ਲਈ, ਉਹ ਦੇਤਾ ਜੀ ਹਰਜੋਤ ਬੈਂਸ ਨੂੰ ਜੀ। ਸੋ 3 ਮੰਤਰੀਆਂ ਦੀ ਕਹਿ ਸਕਦੇ ਹੋ ਤੁਸੀਂ ਕਿ ਤਾਕਤ ਵੱਧ ਗਈ ਹੈ ਨਾ, ਜਾਂ ਰੁਤਬਾ ਉੱਚਾ ਹੋ ਗਿਆ। ਹੁਣ ਹਰਜੋਤ ਬੈਂਸ ਦੇ ਕੋਲ ਸਥਾਨਕ ਸਰਕਾਰਾਂ ਦਾ ਵਿਭਾਗ, ਉਦਯੋਗ ਵਿਭਾਗ ਅਮਨ ਅਰੋੜਾ ਕੋਲ, ਤੇ ਤਰਨਪ੍ਰੀਤ ਸੋਂਧ ਕੋਲ ਪਾਵਰਕਾਮ ਦਾ ਵਿਭਾਗ, ਬਿਜਲੀ ਦਾ ਵਿਭਾਗ ਉਹਨਾਂ ਕੋਲ ਜੀ। ਸਹੀ ਹੈ। ਤੇ ਅਗਲੀ ਗੱਲ ਕਰੀਏ ਸ਼ਰਮਾ ਜੀ, ਆਪਾਂ ਮੁੱਖ ਮੰਤਰੀ ਸਾਹਿਬ ਦੀ ਲੋਕਾਂ ਨੂੰ ਟਿਚਰਾਂ ਕਰਦੇ ਸੀ, ਝੇਡਾਂ ਕਰਦੇ ਸੀਗੇ ਵੀ ਫਲਾਨਿਆਂ ਦੇ ਘਰ ਤੇ 2 ਝੰਡੇ ਆ, ਫਲਾਨਿਆਂ ਦਾ ਹੋ ਗਿਆ, ਫਲਾਨਿਆਂ ਦੇ ਐ। ਹੁਣ ਆਪਦੇ ਘਰ 'ਚ ਹੀ ਭਾਜਪਾ ਨੇ ਸਨਮਾਰੀ ਕਰਤੀ, ਭਰਾ ਭਾਜਪਾ 'ਚ ਸ਼ਾਮਲ ਹੋ ਗਿਆ ਜੀ। ਕੱਲ ਸਾਰੇ ਹੈਰਾਨ ਸੀਗੇ ਵੀ ਕਿ ਇਹ ਕੀ ਦ੍ਰਿਸ਼ ਹੈ। ਜੀ ਜੀ। ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਾ ਚਾਚੇ ਦਾ ਮੁੰਡਾ ਵੀ ਤੇ ਕਹਿ ਲਓ ਮਾਸੀ ਦਾ ਮੁੰਡਾ ਵੀ, 2 ਪਾਸਿਓਂ ਭਰਾ ਲੱਗਦਾ। ਮਤਲਬ ਭਗਵੰਤ ਮਾਨ ਹੋਰਾਂ ਦੀ ਮਾਤਾ 2 ਭੈਣਾਂ, 2 ਸਕੇ ਭਰਾਵਾਂ ਨੂੰ ਸਤੌਜ ਪਿੰਡ ਦੇ ਵਿੱਚ ਵਿਆਹੀਆਂ ਗਈਆਂ ਜੀ ਜੀ। ਸੋ ਇਸ ਲਈ ਰਿਸ਼ਤਾ ਫਿਰ ਦੂਰਾ ਬਣਦਾ। ਆਪਣੇ ਕਈ ਪਿੰਡਾਂ 'ਚ ਏਦਾਂ ਹੁੰਦਾ ਫਿਰ ਕਿ ਬੰਦਾ ਚਾਚਾ ਤਾਇਆ ਹੁੰਦਾ ਤੇ ਘਰ ਵਾਲੀਆਂ ਉਹਨਾਂ ਦੀਆਂ ਮਾਸੀਆਂ ਬਣ ਜਾਂਦੀਆਂ ਨਾ, ਇਹ ਰਿਸ਼ਤਾ ਆਪਣੇ ਪੰਜਾਬ 'ਚ ਆਮ ਇਹ ਹੈਗਾ। ਸੋ ਉਸ ਤਰੀਕੇ ਨਾਲ ਫਿਰ ਮਤਲਬ ਕਿ ਉਹ ਮਾਸੀ ਦਾ ਮੁੰਡਾ ਵੀ ਸੀ ਤੇ ਚਾਚੇ ਦਾ ਮੁੰਡਾ ਵੀ ਸੀ। ਤੇ ਮੁੱਖ ਮੰਤਰੀ ਭਗਵੰਤ ਮਾਨ ਵੀ, ਜਾਂ ਉਹ ਇਹਨਾਂ ਦਾ ਭਰਾ ਵੀ ਮਤਲਬ ਗਿਆਨ ਸਿੰਘ, ਉਹ ਵੀ ਤਾਂ ਭਰਦੇ ਨੇ ਕਿ ਸਾਡਾ ਸਾਂਝਾ ਘਰ ਹੈ ਜੀ, ਹੈ ਨਾ, ਬੇੜਾ ਇਕੱਠਾ ਜੀ, ਇਸ ਤਰ੍ਹਾਂ ਵਿਚਰਦੇ ਏਦਾਂ ਜੀ। ਤੇ ਉਹ ਇਹਨਾਂ ਦਾ MP ਦੇ ਟਾਈਮ ਵੀ ਦਫ਼ਤਰ ਚਲਾਉਂਦਾ ਰਿਹਾ, ਇੰਚਾਰਜ ਵੀ ਰਿਹਾ, ਕੰਮ ਕਰ ਸਟਾਲ ਦੇ ਵਿੱਚ ਵੀ ਹਲਕੇ 'ਚ ਦੇਖਦਾ ਰਿਹਾ, ਤੇ ਕਈ ਵਾਰ ਕਾਹੇ ਬਗਾਏ ਮੁਲਾਕਾਤਾਂ, ਫੋਟੋਆਂ ਤੇ ਉਹ ਆਮ ਆਦਮੀ ਪਾਰਟੀ ਸ਼ਾਮਲ ਸੀ ਪੂਰੀ ਤਰ੍ਹਾਂ। ਮਤਲਬ ਹੁਣ ਉਹ ਬੀਜੇਪੀ 'ਚ ਜੇ ਜਾਂਦਾ ਤਾਂ ਨਾ ਤਾਂ ਉਹ MLA ਹੈ, ਨਾ ਉਹ MP ਹੈ, ਨਾ ਕੋਈ ਉਹ ਪਾਰਟੀ ਦੇ ਵਿੱਚ ਬਹੁਤ ਵੱਡੇ ਕਿਸੇ ਅਹੁਦੇ ਤੇ ਹੈ। ਉਹਦੀ ਪਹਿਚਾਣ ਸਿਰਫ ਇਹੀ ਹੈ ਕਿ ਮੁੱਖ ਮੰਤਰੀ ਦੇ ਚਚੇਰਾ ਜਾਂ ਮਸੇਰਾ ਭਰਾ, ਇਸ ਤੋਂ ਵੱਧ ਉਹਦੀ ਪਹਿਚਾਣ ਕੁਛ ਨਹੀਂ ਹੈ ਜੀ। ਤੇ ਪਰ ਬੀਜੇਪੀ ਨੈਰੇਟਿਵ ਕਿਵੇਂ ਸਿਰਜਦੀ ਹੈ, ਤੁਸੀਂ ਇਹ ਦੇਖੋ ਕਿ ਉਹਨੂੰ ਸ਼ਾਮਲ ਕਰਾਉਣ ਲਈ ਵੀ ਇੱਕ ਸੂਬੇ ਦਾ ਮੁੱਖ ਮੰਤਰੀ ਆਉਂਦਾ, ਪਾਰਟੀ ਦਾ ਪ੍ਰਧਾਨ ਆਉਂਦਾ, ਚੰਡੀਗੜ੍ਹ 'ਚ ਇੱਕ ਪੂਰਾ ਸਮਾਗਮ ਕੀਤਾ ਜਾਂਦਾ ਹੈ, ਉਸ ਨੂੰ ਮੀਡੀਆ ਦੇ ਵਿੱਚ ਵੱਡੇ ਪਲੇਟਫਾਰਮ ਤੇ ਪ੍ਰਚਾਰਿਆ ਜਾਂਦਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਭਰਾ ਬੀਜੇਪੀ ਸ਼ਾਮਲ, ਜਦੋਂ ਕਿ ਕੱਢਣ ਪਾਉਣ ਨੂੰ ਇਹ 'ਚ ਕੁਛ ਨਹੀਂ ਗਾ ਜੀ। ਸਹੀ ਹੈ। ਚਲੋ, ਪਰ ਦੂਸਰੇ ਪਾਸੇ ਜਿਹੜੇ ਪਹਿਲੂ ਦੇ ਉੱਤੇ ਮੁੱਖ ਮੰਤਰੀ ਉਂਗਲ ਧਰਦੇ ਸੀ, ਹੁਣ ਉਹ ਸਾਰੇ ਪਹਿਲੂ ਆਪਣੇ ਸਿਰ ਤੇ ਪੈ ਰਹੇ ਨੇ। ਜਿਹੜੇ ਤੰਜ ਵਿਅੰਗ ਦੂਜਿਆਂ ਨੂੰ ਕਰਦੇ ਸੀ, ਅੱਜ ਆਪਣੇ ਸਿਰ ਪੈ ਰਹੇ ਨੇ। ਮੁੱਖ ਮੰਤਰੀ ਸਾਹਿਬ ਤੁਸੀਂ ਦਰੁਸਤ ਫਰਮਾਇਆ, ਪ੍ਰਤਾਪ ਬਾਜਵਾ ਤੇ ਫਤਿਹ ਜੰਗ ਬਾਜਵਾ ਨੂੰ ਲੈ ਕੇ ਅਕਸਰ ਕਹਿੰਦੇ ਸੀ ਕਿ ਉੱਪਰਲੀ ਪਹਿਲੀ ਮੰਜ਼ਿਲ ਤੇ ਕਮਲ ਵਾਲਾ ਝੰਡਾ ਲੱਗਿਆ, ਥੱਲੇ ਵਾਲੀ ਮੰਜ਼ਿਲ ਤੇ ਪੰਜੇ ਵਾਲਾ ਝੰਡਾ ਲੱਗਿਆ। ਦੇਖ ਲਓ, ਇੱਕੋ ਘਰ 'ਚ 2-2 ਝੰਡੇ ਨਾਲ ਪੌੜੀਆਂ ਚੜ੍ਹ ਕੇ ਪਾਰਟੀ ਬਦਲ ਜਾਂਦੀ ਹੈ, ਕਹਿੰਦੇ ਏਦਾਂ ਦੇ ਵਿਅੰਗ ਕਰਦੇ। ਤੇ ਹੁਣ ਇੱਕ ਵਿਹੜੇ 'ਚ ਇਨਕਲਾਬ ਬੈਠਾ ਮੰਜੇ ਤੇ ਦੂਏ ਪਾਸੇ ਕਮਲ ਖਿਲਿਆ, ਕਹਿੰਦੇ ਹੁਣ ਦੱਸੋ ਕੀ ਕਹੋਗੇ ਜੀ। ਸਹੀ ਹੈ। ਸੋ ਇਸ ਲਈ ਇਹ ਇੱਕ ਉਂਗਲ ਦੂਏ ਕੰਨੀ ਨੂੰ, 4 ਆਪਣੇ ਘਰ ਹੁੰਦੀਆਂ। ਪਰ ਜਾਖੜ ਸਾਹਿਬ ਵੀ ਕੱਲ ਤੰਜ ਕੱਸ ਰਹੇ ਸੀ, ਜਾਖੜ ਸਾਹਿਬ ਵੀ ਚੇਤੇ ਕਰਾ ਰਹੇ ਸੀ ਭਗਵੰਤ ਮਾਨ ਨੂੰ ਕਿ ਦੇਖ ਲਓ ਤੁਸੀਂ 2 ਝੰਡਿਆਂ ਦੀ ਗੱਲ ਕਰਦੇ ਸੀ, ਤੁਹਾਡੇ ਘਰੇ ਮੰਝ ਕੱਢਤਾ। ਸਹੀ ਹੈ। ਪਤਾ ਨਹੀਂ ਮਤਲਬ ਕਿ ਪਿੱਠ ਪਿੱਛੇ ਕਿਉਂ ਨਹੀਂ ਦਿਖਦਾ। ਜਾਖੜ ਸਾਹਿਬ ਨੂੰ ਯਾਦ ਹੋਣਾ ਚਾਹੀਦਾ ਕਿ ਤੁਹਾਡਾ ਵੀ ਭਤੀਜਾ ਕਾਂਗਰਸ 'ਚ, ਤੁਸੀਂ ਬੀਜੇਪੀ 'ਚ ਬੈਠੇ, ਝੰਡੇ ਤੁਹਾਡੀ ਵੀ ਕੋਠੀ ਤੇ 2 ਹੀ ਲੱਗੇ, ਤੁਹਾਡੇ ਵੀ ਏਦਾਂ ਹੀ ਹੈ। ਬੇਸ਼ੱਕ ਉਹ ਤੁਹਾਡੇ ਨਾਲ ਹੀ ਤੁਰਿਆ ਫਿਰਦਾ, ਤੁਹਾਡੇ ਬੀਜੇਪੀ 'ਚ ਹੈ ਉਹ ਵੀ, ਮਤਲਬ ਕਿ ਪਰ ਉਹ ਅਜੇ ਵਿਧਾਨਕ ਤੌਰ ਦੇ ਉੱਤੇ ਤਾਂ ਕਾਂਗਰਸ ਦਾ MLA ਆ ਨਾ, ਜੇ ਉੱਧਰਲੇ ਪਾਸੇ ਬੈਠਦਾ ਜਾਂ ਤਾਂ ਅਸਤੀਫਾ ਦਵਾ ਕੇ ਲੜਾ ਲਓ ਨਾਲ। ਸੋ ਇਸ ਲਈ ਇਹ ਰਾਜਨੀਤੀ ਕੈਸੀ ਹੈ, ਇਹ ਕੋਈ ਫਰਕ ਨਹੀਂ ਹੈ ਹੁਣ
ਚਾਹੇ ਉਹ ਆਮ ਆ ਜਾਣ, ਚਾਹੇ ਖਾਸ ਆ ਜਾਣ, ਚਾਹੇ ਪਹਿਲੇ ਆ ਜਾਣ, ਚਾਹੇ ਪੁਰਾਣੇ ਆ ਜਾਣ। ਸੋ ਬੀਜੇਪੀ ਵੀ ਮਤਲਬ ਕਿ ਜਿਸ ਤਰ੍ਹਾਂ ਦੀ ਹਾਈਪ ਬਣਾਉਣਾ ਚਾਹੁੰਦੀ ਆ ਉਹ ਕਿ ਲਓ ਜੀ ਭਗਵੰਤ ਮਾਨ ਦੇ ਘਰ 'ਚ ਸਨ ਜੇ ਉਹ, ਪਰ ਪੰਜਾਬ ਦੇ ਵਿੱਚ ਕਿਤੇ ਕੱਲ ਇਸ ਖਬਰ ਦੀ ਇਸ ਤਰ੍ਹਾਂ ਚਰਚਾ ਨਹੀਂ ਹੋਈ ਕਿ ਭਗਵੰਤ ਮਾਨ ਦਾ ਭਰਾ ਚਲਾ ਗਿਆ। ਪ੍ਰਵੀਨ ਜੀ, ਪੰਜਾਬ 'ਚ ਇੱਕ ਨਵੀਂ ਚਰਚਾ ਹੋਈ ਕਰ ਜੀ, ਕਹਿੰਦੇ ਬਾਈ ਭਗਵੰਤ ਨੇ ਕਹਿ ਕੇ ਭੇਜੂਗਾ ਕਿ ਤੂੰ ਚੱਲ ਮੈਂ ਵੀ ਆ ਜਾਊਗਾ। ਆਹ ਚਰਚਾ ਬਹੁਤ ਸਹੀ ਹੈ। ਉਹ ਕਹਿੰਦੇ ਵੀ ਐ ਨਹੀਂ ਹੋ ਸਕਦਾ ਕਿ ਭਗਵੰਤ, ਕਿਉਂਕਿ ਜਿਵੇਂ ਉੱਥੇ ਬਾਰ-ਬਾਰ ਜਸਟੀਫਾਈ ਕਰ ਰਹੇ ਸੀ ਕਿ ਭਗਵੰਤ ਦੇ ਨਾਲ ਖੜਾ ਹੈ, ਭਗਵੰਤ ਮੇਰਾ ਭਰਾ ਹੈ, ਮੇਰੇ ਪਾਰਟੀ ਐ। ਸੋ ਇਹ ਕੀ ਭਗਵੰਤ ਮਾਨ ਦੀ ਸਲਾਹ ਨਾਲ ਗਿਆ? ਮਤਲਬ ਕਿਉਂਕਿ ਲੋਕ ਤਾਂ ਈਡੀ ਦੀ ਰੇਡ ਨੂੰ ਵੀ ਕਹਿ ਰਹੇ ਨੇ ਕਿ ਭਗਵੰਤ ਮਾਨ ਦੀ ਸਲਾਹ ਨਾਲ ਪੈ ਰਹੀ ਹੈ। ਹਾਂਜੀ, ਬਿਲਕੁਲ ਕਹਿ ਰਹੇ ਨੇ। ਤੁਸੀਂ ਇਹ ਦੇਖੋ ਨਾ ਕਿ ਈਡੀ ਜਿੱਥੇ ਫਲੈਟ ਦੀਆਂ 9ਵੀਂ ਮੰਜ਼ਿਲਾਂ ਤੇ ਪੌੜੀਆਂ ਚੜ੍ਹੀ ਸੀ, ਜਿੱਥੋਂ ਨੋਟਾਂ ਦੇ ਬੈਗ ਗਿਰੇ ਸੀ, ਜਿੱਥੋਂ ਆਉਂਦਾ ਸੀ ਕਿ ਵੀ ਆ ਮੁੱਖ ਮੰਤਰੀ ਦੇ ਪੀਏ ਤੱਕ ਜਾਂਦੀ ਹੈ ਗੱਲ, ਅਜੇ ਉਹਨਾਂ ਚੋਂ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ, ਸੰਜੀਵ ਅਰੋੜਾ ਦੀ ਹੋ ਗਈ। ਸੋ ਕੀ ਇਹ ਸੰਜੀਵ ਅਰੋੜਾ ਦੇ ਮਾਮਲੇ 'ਚ ਮੋੜਾ ਕੱਟ ਕੇ ਕਿ ਮੁੱਖ ਮੰਤਰੀ ਦੇ ਘਰ ਮੂਹਰੇ ਤੋਂ ਇੱਧਰ ਨੂੰ ਹੋ ਜਾਓ ਜੀ? ਸਹੀ ਹੈ। ਵੀ ਜੇ ਪੀਏ ਤੱਕ ਜਾਂਦੇ ਫਿਰ ਮੁੱਖ ਮੰਤਰੀ ਤੱਕ ਵੀ ਜਾਣਾ ਪੈ ਜਾਂਦਾ। ਜਾਂ ਅਜੇ ਈਡੀ ਡਰਾ ਰਹੀ ਆ ਜਾਂ ਭਗਵੰਤ ਮਾਨ ਨੂੰ ਬੁਲਾ ਰਹੀ ਆ। ਸੋ ਇਹ ਕੀ ਫਿਕਸ ਮੈਚ ਨੇ? ਕੀ ਇਹ ਪਾਰਟੀ ਖੇਡਿਆ ਜਾ ਰਿਹਾ ਹੈ? ਕੀ ਇਹ ਬੀਜੇਪੀ ਹੁਣ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਸਾਰੀਆਂ ਪਾਰਟੀਆਂ ਸਫਾਈ ਦੇ ਲਈ ਈਡੀ ਦੀ ਵਰਤੋਂ ਕਰ ਰਹੀ ਆ? ਇਹ ਬਹੁਤ ਗਹਿਰੀ ਸਮੁੰਦਰ ਵਾਂਗ ਪਤਾ ਨਹੀਂ ਕਿੰਨੀਆਂ ਪਰਤਾਂ ਇਸ ਰਾਜਨੀਤੀ ਦੀਆਂ, ਅਜੇ ਬਹੁਤ ਕੁਝ ਖੁੱਲਣਾ ਬਾਕੀ ਹੈ ਜਨਾਬ। ਬਿਲਕੁਲ ਜੀ। ਤੇ ਅਗਲੀ ਗੱਲ ਕਰੀਏ ਨਿਗਮ ਚੋਣਾਂ ਦੀ, 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਾ ਇਹ ਮੈਚ ਹੁਣ ਇਹਨਾਂ ਨੂੰ ਖੇਡਣਾ ਪਊਗਾ ਜੀ। ਦੇਖੋ, ਨਗਰ ਨਿਗਮ ਨਗਰ ਕੌਂਸਲ ਚੋਣਾਂ ਇਹ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਤਰ੍ਹਾਂ ਨਾਲ ਆਖਰੀ ਪੰਜਾਬ ਦੇ ਚੋਣ ਦੰਗਲ ਹੈ ਜੀ। ਸੋ ਇਹਦੇ ਵਿੱਚੋਂ ਇਹ ਦੇਖਣ ਦੀ ਕਵਾਇਦ ਜ਼ਰੂਰ ਹੋਣੀ ਹੈ ਕਿ ਸ਼ਹਿਰੀ ਖੇਤਰ ਕਿਹਦੇ ਨਾਲ, ਕਿਉਂਕਿ ਬੀਜੇਪੀ ਦਮ ਭਰਦੀ ਹੈ ਕਿ ਇਸ ਵਾਰ ਪੰਜਾਬ ਦਾ ਵਪਾਰੀ, ਪੰਜਾਬ ਦਾ ਹਿੰਦੂ, ਪੰਜਾਬ ਦਾ ਸ਼ਹਿਰੀ ਦੁਕਾਨਦਾਰ ਹੈ ਨਾ, ਚਾਹੇ ਉਹ ਜੱਟ ਸਿੱਖ ਹੈ, ਚਾਹੇ ਉਹ ਕਿਸੇ ਹੋਰ ਭਾਈਚਾਰੇ ਚੋਂ ਹੈ, ਸਾਰਾ ਸ਼ਹਿਰ ਤੋਂ ਸਾਨੂੰ ਪੈਣਗੇ ਜੀ। ਸਹੀ। ਉਹ ਗਰੰਟਡ ਲੈ ਕੇ ਚੱਲਣ ਕਿ ਕਾਰੋਬਾਰੀ ਬੰਦੇ ਸਾਨੂੰ ਪੈਣਗੇ। ਕਾਰੋਬਾਰ ਦਾ ਭੱਟਾ ਵੱਡਾ ਤੋਂ ਛੋਟਿਆਂ ਦਾ, ਅਵਾਨੀ ਡਾਨਿਆਂ ਦੀ ਦੁਕਾਨ ਚਲਾਓ, ਪਤਾ ਨਹੀਂ ਕਾਰੋਬਾਰੀ ਨੂੰ ਵੀ ਸਮਝ ਆਉਣੀ ਹੈ ਕਿ ਨਹੀਂ ਆਉਣੀ। ਸਹੀ ਹੈ ਨਾ। ਹੁਣ ਸੁਨਿਆਰੇ ਕਰਦੇ ਨੇ ਹੜਤਾਲ ਕਿ ਹਾਂ ਸਾਡੀਆਂ ਦੁਕਾਨਾਂ ਤੋਂ ਸਮਾਨ ਖਰੀਦਣ ਤੋਂ ਰੋਕਤਾ ਜੀ ਪ੍ਰਧਾਨ ਮੰਤਰੀ ਨੇ। ਸਹੀ ਹੈ ਨਾ। ਸੋ ਇਸ ਲਈ ਇਹ ਸਾਰਾ ਜਿਹੜਾ ਤਰੀਕਾਕਾਰ ਹੈ ਬੀਜੇਪੀ ਮੰਨ ਕੇ ਚੱਲਦੀ ਹੈ ਕਿ ਵੋਟ ਤੇ ਸਾਡੀ ਗਰੰਟੀ ਹੈ। ਕਾਂਗਰਸ ਨੂੰ ਲੱਗਦਾ ਹੈ ਕਿ ਸ਼ਹਿਰੀ ਵਰਗ ਸਾਡੇ ਨਾਲ ਮੁੜ ਆਊਗਾ ਵਾਪਸ, ਕਿ ਦੇਖੋ ਜੀ ਅਸਾਂ ਦੁਖੀ ਹੋ ਗਏ ਨਾ, ਤੂੰ ਚੱਲਦਾ ਨਹੀਂ ਸਿਸਟਮ, ਤੁਹਾਡੇ ਟਾਈਮ ਠੀਕ ਸੀਗਾ ਜੀ, ਚੁੱਪ ਕਰਕੇ ਦੇਣ ਕਰ ਲੋ ਜੋ ਹੈ, ਤੇ ਉਹ ਤੋਂ ਬਾਅਦ ਚੱਲੀ ਜਾਂਦਾ ਸੀ ਕੰਮ ਇਸ ਲਈ, ਹੈ ਨਾ। ਤੇ ਇਹ ਕਾਂਗਰਸ ਇਹ ਮੰਨ ਕੇ ਚੱਲਦੀ ਸ਼ਾਇਦ ਸਾਡੇ ਕੋਲ ਬੀਜੇਪੀ ਔਰ ਕਾਂਗਰਸ ਦੇ ਦਰਮਿਆਨ ਆਮ ਆਦਮੀ ਪਾਰਟੀ ਨੂੰ ਇਹ ਲੱਗਦਾ ਕਿ ਅਸੀਂ ਸਰਕਾਰ 'ਚ ਹੈ। ਸਹੀ ਹੈ। ਚੋਣਾਂ ਸਾਡੀ ਰਾਜ ਹੋ ਰਹੀਆਂ, ਅਸੀਂ ਸ਼ਹਿਰ ਵਾਲਿਆਂ ਨੂੰ ਅਸੀਂ ਬਿਜਲੀ ਵੀ ਮੁਫਤ ਦਿੱਤੀ ਹੈ, ਅਸੀਂ ਆਹ 10 ਲੱਖ ਵਾਲਾ ਕਾਰਡ ਵੀ ਬਣਾਤਾ, ਅਸੀਂ ਆਹ ਵੀ ਕਰਤਾ, ਅਸੀਂ ਉਹ ਵੀ ਕਰਤਾ ਹੈ। ਇਹ ਆਪਣੀਆਂ ਯੋਜਨਾਵਾਂ ਦੇ ਪ੍ਰਚਾਰ ਦੇ ਬਹਾਨੇ ਬੀਬੀਆਂ ਨੂੰ 1000 ਰੁਪਇਆ ਪਾਇਆ ਤਾਂ ਹੈ ਨਹੀਂ ਅਜੇ, ਪਰ ਰੌਲਾ ਖੂਬ ਚੱਲ ਰਿਹਾ ਉਹਦਾ। ਸੋ ਇਸ ਤਰੀਕੇ ਨਾਲ ਲੱਗਦਾ ਕਿ ਸ਼ਹਿਰੀ ਵੋਟ ਅਸੀਂ ਆਪਣੀ ਤਾਕਤ ਦੇ ਦਮ ਤੇ ਖੋ ਕੇ ਲੈ ਜਾਣ। ਅਕਾਲੀ ਦਲ ਖੇਤਰ ਦੇ ਹਵਾਲੇ ਨਾਲ ਕਿਤੇ ਨਾ ਕਿਤੇ ਲੱਭਣ ਦੀ ਕੋਸ਼ਿਸ਼ ਕਰੂਗਾ ਆਪਣੀ ਥਾਂ, ਉਹਦੇ ਪੈਰ ਜੰਮਦੇ ਅਜੇ ਵੀ ਦਿਖਦੇ ਨਹੀਂ ਹੈ ਜੀ। ਸੋ ਕੁੱਲ ਮਿਲਾ ਕੇ ਇਹ ਨਗਰ ਨਿਗਮ ਦੀਆਂ ਚੋਣਾਂ ਰੱਸਾ ਕੱਸੀ ਹੋਏਗੀ ਕਿ ਸ਼ਹਿਰ ਕਿਹਦੇ ਨਾਲ, ਨਗਰ ਕਿਹਦੇ ਨਾਲ, ਕੌਂਸਲਾਂ ਕਿਹਦੇ ਨਾਲ, ਜਿਹਦੀਆਂ ਕੌਂਸਲਾਂ ਕਹਿੰਦੇ ਫਿਰ ਉਹਦਾ ਐਮਐਲਏ। ਬੇਸ਼ੱਕ ਸਮੇਂ ਸਿਰ ਕੋਈ ਚੋਣ ਪੰਜਾਬ ਸਰਕਾਰ ਨਹੀਂ ਕਰਾ ਸਕੀ, ਚਾਹੇ ਉਹ ਪੰਚਾਇਤਾਂ ਦੀਆਂ ਹੋਣ ਤੇ ਚਾਹੇ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਹੋਣ ਤੇ ਚਾਹੇ ਹੁਣ ਨਗਰ ਨਿਗਮ ਨਗਰ, ਇਹ ਅਦਾਲਤਾਂ ਦੇ ਡੰਡੇ ਦੇ ਜ਼ੋਰ ਤੇ ਆ ਕੇ ਵੀ ਤਾਂ ਇੱਥੇ ਤੱਕ ਆਈਆਂ। ਸਹੀ ਹੈ। ਹੁਣ ਜਨਗਣਨਾ ਦਾ ਪਹਿਲਾ ਗੇੜ ਚੱਲ ਰਿਹਾ, ਉਹਦੇ ਦਰਮਿਆਨ ਹੀ ਤੁਸੀਂ ਆ ਚੋਣਾਂ ਲੈਂਦੀਆਂ। ਹੁਣ ਮਾਸਟਰ ਦੱਸੋ ਕਿੱਧਰ ਟੰਗੋਗੇ? ਉਧਰ ਵੀ ਲਾਏ ਨੇ ਤੇ ਇੱਧਰ ਵੀ ਕੰਮ ਲੈਣਾ ਹੁਣ ਤੁਸੀਂ। ਸੋ 26 ਤਰੀਕ ਨੂੰ ਵੋਟਾਂ ਪੈਣਗੀਆਂ, 29 ਤਰੀਕ ਨੂੰ ਨਤੀਜੇ ਆਉਣਗੇ। 8 ਨਗਰ ਨਿਗਮ ਨੇ, 76 ਦੇ ਕਰੀਬ ਨਗਰ ਕੌਂਸਲਾਂ ਨੇ, 21 ਦੇ ਕਰੀਬ ਨਗਰ ਪੰਚਾਇਤਾਂ ਨੇ। ਸੋ ਇਹ ਸਾਰੀਆਂ ਵੋਟਾਂ ਦੇ ਵਿੱਚ ਲਗਭਗ 36 ਲੱਖ ਤੋਂ ਵੱਧ, 37 ਲੱਖ ਦੇ ਕਰੀਬ ਕੁੱਲ ਵੋਟਰ ਨੇ, ਜਿੱਚੋਂ 18 ਲੱਖ ਦੇ ਕਰੀਬ ਮਰਦ ਵੋਟਰ ਨੇ ਤੇ 18 ਲੱਖ ਤੋਂ ਵੱਧ ਨੇ ਉਹ, ਤੇ ਮਹਿਲਾਵਾਂ 18 ਲੱਖ ਤੋਂ ਘੱਟ ਨੇ, 18 ਲੱਖ ਦੇ ਨੇੜੇ ਨੇ, 17.7273। ਸੋ ਇਹ 36 ਲੱਖ 37 ਲੱਖ ਦੇ ਕਰੀਬ ਵੋਟਰਾਂ ਨੇ ਫੈਸਲਾ ਕਰਨਾ ਕਿ ਨਗਰ ਨਿਗਮ ਨਗਰ ਕੌਂਸਲ ਕਿਹਦੀ ਹੈ। ਸੋ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਇਸ ਚੋਣਾਂ ਦੇ ਨਤੀਜੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਉੱਤੇ ਅਸਰ ਪਾਉਣਗੇ ਜੀ। ਬਿਲਕੁਲ। ਤੇ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਮਾਂ ਇਜਾਜ਼ਤ ਨਹੀਂ ਦਿੰਦਾ। ਆਪਣੇ ਨਾਲ ਜੁੜੇ ਸਨ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਇਹਨਾਂ ਦੇ ਨਾਲ ਆਪਾਂ ਕੀ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ। ਅਸੀਂ ਉਮੀਦ ਕਰਦੇ ਹਾਂ ਕਿ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ।
ਪੰਜਾਬੀ ਡੀਐਸਏ ਦੇ ਪ੍ਰੋਗਰਾਮਾਂ ਨੂੰ ਇਸੇ ਤਰ੍ਹਾਂ ਆਪਣਾ ਪਿਆਰ ਦਿੰਦੇ ਰਹੋ, ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਡੀਐਸਏ ਦੇ ਨਾਲ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।